ਸੱਜਣਾ ਬੇਲੀਆਂ ਤੇ ਦੋਸਤਾਂ ਦੇ ਨਾਲ ਬੰਦਾ ਵੱਡਾ ਹੁੰਦਾ ਹੈ। ਬਿਲਕੁਲ ਜੀ। ਤੇ ਅੱਜ ਦੋਸਤਾਂ ਦੇ ਨਾਲ ਅਸੀਂ ਬੈਠੇ ਹਾਂ, ਸੁਬਾਹ ਦਾ ਟਾਈਮ ਹੈ ਤੇ ਆਓ ਜ਼ਰਾ ਇੱਕ ਗੱਲ ਕਰੀਏ ਦੋਸਤਾਂ ਨਾਲ। ਹਾਂਜੀ ਬਿਲकुल जी। ਕਿ ਕਰਦੇ ਵਾਰ ਨੇ ਲੋਕ ਮੁਨਾਫਿਕ, ਮੋਮਨ ਸਬਰ ਵਿਖਾਉਂਦੇ, ਸੱਪਾਂ ਨੂੰ ਭਾਵੇਂ ਦੁੱਧ ਪਿਆਈਏ ਡਾਂਗੋ ਫਿਰ ਵੀ ਲਾਉਂਦੇ। ਹੋ ਕਰੀ ਇਤਬਾਰ, ਕਰੀ ਇਤਬਾਰ ਨਾ ਬਦ ਨਸਲੇ ਤੇ, ਸੁਣ ਲੈ ਗੱਲ ਮਲੰਗਾ। ਬਦ ਨਸਲੇ ਇਨਸਾਨ ਦੇ ਨਾਲੋਂ ਕੁੱਤਾ ਨਸਲੀ ਚੰਗਾ। ਬਦ ਨਸਲੇ ਇਨਸਾਨ ਦੇ ਨਾਲੋਂ ਕੁੱਤਾ ਨਸਲੀ ਚੰਗਾ। ਹੋ ਦੁਸ਼ਮਣ ਤੇ ਇਤਬਾਰ ਜੋ ਕਰ ਦੇ, ਉਹ ਨਹੀਂ ਲੋਕ ਸਿਆਣੇ। ਸੱਪ ਠੂਵੇਂ ਦੀ ਖਸਲਤ ਇੱਕੋ ਹੁੰਦੇ ਇਹਨਾਂ ਡੰਗ ਲਾਣੇ। ਹੋ ਯਾਰਾਂ ਨਾਲ ਯਾਰ ਨੇ ਸਜਦੇ ਤੇ ਰੌਣਕ ਮੇਲੇ ਹੁੰਦੇ। ਹਸਨੈਨ ਅਕਬਰ ਜ਼ਖਮੀ ਦਿਲਾਂ ਤੇ ਯਾਰੀ ਪੱਟੀਆਂ ਲਾਉਂਦੇ। ਹਸਨੈਨ ਅਕਬਰ ਜ਼ਖਮੀ ਦਿਲਾਂ ਤੇ ਯਾਰੀ ਪੱਟੀਆਂ ਲਾਉਂਦੇ। ਤੇ ਰਿਸ਼ਤੇਦਾਰ ਕਦੇ ਵੀ ਕਿਸ ਤੇ ਰਾਜ਼ੀ ਨਹੀਂ ਹੋਏ। ਰਿਸ਼ਤੇਦਾਰ ਨਹੀਂ ਰਾਜ਼ੀ ਹੁੰਦੇ ਇੱਕ ਦੂਜੇ ਦੇ ਉੱਤੇ। ਆਪਸ ਵਿੱਚ ਇੰਜ ਨੇ ਲੜਦੇ ਜਿਉਂ ਮੁਰਦਾਰ ਤੇ ਕੁੱਤੇ। ਆਪਸ ਵਿੱਚ ਇੰਜ ਨੇ ਲੜਦੇ ਜਿਉਂ ਮੁਰਦਾਰ ਤੇ ਕੁੱਤੇ। ਤੇ ਜਿਹੜਾ ਜਿਹੜਾ ਚਾਹੁੰਦਾ ਹੈ ਮੇਰੇ ਘਰ ਦੇ ਵਿੱਚ ਅਮਨ ਤੇ ਸਕੂਨ ਰਵੇ, ਉਹਦੇ ਵਾਸਤੇ ਪੈਗਾਮ ਹੈ। ਹੋ ਚਾਹੁੰਦੇ ਹੋ ਜੇ ਮੇਰੇ ਸੱਜਣੋ, ਚਾਹੁੰਦੇ ਹੋ ਜੇ ਘਰ ਵਿੱਚ ਖੁਸ਼ੀਆਂ ਤੇ ਆਪਸ ਵਿੱਚ ਨਾ ਲੜਿਓ। ਜਿਹੜਾ ਕੰਮ ਵੀ ਕਰਨਾ ਹੋਵੇ ਨਾਲ ਸਲਾਹ ਦੇ ਕਰਿਓ। ਜਿਹੜਾ ਕੰਮ ਵੀ ਕਰਨਾ ਹੋਵੇ ਨਾਲ ਸਲਾਹ ਦੇ ਕਰਿਓ। ਚਾਰ ਦਿਨਾਂ ਦੀ ਦੁਨੀਆ ਉੱਤੇ ਬਣ ਕੇ ਰਵੀਂ ਨਮਾਣਾ। ਹੋ ਚਾਰ ਦਿਨਾਂ ਦੀ ਦੁਨੀਆ ਉੱਤੇ ਹੋ ਬਣ ਕੇ ਰਵੀਂ ਨਮਾਣਾ। ਇਸ ਦੁਨੀਆ ਤੇ ਜੋ ਵੀ ਆਇਆ ਉਹ ਆਖਰ ਉਹਨੇ ਜਾਣਾ। ਇਸ ਦੁਨੀਆ ਤੇ ਜੋ ਵੀ ਆਇਆ ਤੇ ਆਖਰ ਉਹਨੇ ਜਾਣਾ। ਫੜਿਆ ਸਬਰ ਦਾ ਦਾਮਨ ਜਿੰਨਾ, ਉਹ ਸ਼ਿਕਵੇ ਗਿਲੇ ਨਹੀਂ ਕਰਦੇ।
ਯਾਰ ਨੂੰ ਰਾਜ਼ੀ ਕਰਨ ਦੀ ਖਾਤਰ ਲੱਖਾਂ ਦੁਖੜੇ ਜਰਦੇ। ਅੱਜ ਕੱਲ ਹਰ ਬੰਦਾ ਆਂਦਾ ਹੈ ਕਿ ਮੇਰਾ ਉਹ ਬੇਲੀ, ਮੇਰਾ ਉਹ ਬੇਲੀ ਹੈ। ਤੇ ਆਓ ਜ਼ਰਾ ਮੈਂ ਦੱਸਾਂ ਬੇਲੀ ਕਿਹਨੂੰ ਸਮਝਣਾ। ਬੇਲੀ ਉਹਨੂੰ ਸਮਝੀ ਜਿਹੜਾ ਔਖੇ ਵੇਲੇ ਦਾ ਬੇਲੀ, ਪੰਜੇ ਉਂਗਲਾਂ ਉੱਤੇ ਜਿਵੇਂ ਕਰਦੀ ਮਾਨ ਹਥੇਲੀ, ਪੰਜੇ ਉਂਗਲਾਂ ਉੱਤੇ ਜਿਵੇਂ ਕਰਦੀ ਮਾਨ ਹਥੇਲੀ। ਮੈਂ ਵੇਖਿਆ ਭਾਈ ਰਿਆਜ਼ ਕਿ ਲੋਕੀ ਮਾੜੇ ਨੂੰ ਬੰਦੇ ਨੂੰ ਸਮਝਦੇ ਇਹਦੀ ਖੈਰ ਹੀ ਹੈ ਕਿਹੜੀ ਗੱਲ ਹੈ। ਤੇ ਲੇਕਿਨ ਇਸ ਮੌਜੂ ਨੂੰ ਸਾਹਮਣੇ ਰੱਖਦਿਆਂ ਹੋਇਆਂ ਜਿਹੜੀ ਇੱਕ ਗੱਲ ਅੱਲਾਹ ਤਾਲਾ ਮੇਰੇ ਕੋਲ ਲਿਖਵਾਈ ਉਹ ਸਮਾਤ ਕਰੋ। ਕਿਸੇ ਨੂੰ ਐਵੇਂ ਆਮ ਨਾ ਸਮਝੀ, ਹੋ ਕਿਸੇ ਨੂੰ ਐਵੇਂ ਬੰਦਿਆ ਕਿਸੇ ਨੂੰ ਐਵੇਂ ਆਮ ਨਾ ਸਮਝੀ। ਲੋਕ ਸਿਆਣੇ ਕਹਿੰਦੇ ਉਹ ਕੱਖਾਂ ਨਾਲ ਵੀ ਹਸਨੈਨ ਅਕਬਰ, ਕੱਖਾਂ ਨਾਲ ਵੀ ਹਸਨੈਨ ਅਕਬਰ ਕੰਮ ਦੁਨੀਆ ਤੇ ਪੈਂਦੇ, ਕੱਖਾਂ ਨਾਲ ਵੀ ਹਸਨੈਨ ਅਕਬਰ ਕੰਮ ਦੁਨੀਆ ਤੇ ਪੈਂਦੇ। ਤੇ ਅੱਜ ਕੋਈ ਬੰਦਾ ਕਹਿੰਦਾ ਨਾ ਕਿ ਯਾਰ ਮੇਰੇ ਵਾਲ ਚਿੱਟੇ ਹੋ ਗਏ ਨੇ, ਮਾਸ਼ਾਅੱਲਾ ਮੀਆਂ ਸਾਹਿਬ ਨੇ ਵੇਖੋ ਕੈਸੀ ਖੂਬਸੂਰਤ ਦਾੜੀ ਹੈ। ਤੇ ਇਹ ਚਿੱਟੇ ਵਾਲ ਵੀ ਬੰਦੇ ਨੂੰ ਇੱਕ ਪੈਗਾਮ ਦਿੰਦੇ ਨੇ, ਲੇਕਿਨ ਅਸੀਂ ਸਮਝਦੇ ਨਹੀਂ। ਕਰ ਲੈ ਚੰਗੇ ਅਮਲ ਤੂੰ ਬੰਦਿਆ, ਤਰਨਾ ਤਾਈਂ ਬੇੜਾ ਤੇਰੇ ਚਿੱਟੇ ਵਾਲ ਵੀ ਤੈਨੂੰ ਉਹ ਦਿੰਦੇ ਨਿਤ ਸੁਨੇੜਾ, ਤੇਰੇ ਚਿੱਟੇ ਵਾਲ ਵੀ ਤੈਨੂੰ ਉਹ ਦਿੰਦੇ ਨਿਤ ਸੁਨੇੜਾ। ਤੇ ਕਿਉਂਕਿ ਹੁਣ ਮੌਕਾ ਹੀ ਐਸਾ ਹੈ ਕਿ ਖੁਸ਼ੀ ਦਾ ਟਾਈਮ ਹੈ, ਦੋਸਤ ਬੇਲੀ ਅਸੀਂ ਆਪਸ ਚ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਾਂ। ਤੇ ਬਾਸ ਦੋਸਤ ਐਸੇ ਵੀ ਹੁੰਦੇ ਨੇ, ਮੈਂ ਵੇਖਿਆ ਕਿ ਸਿਰ ਤੇ ਟਾਵਾਂ ਟਾਵਾਂ ਵਾਲ ਹੋਣਾ ਤੇ ਜੇਬ ਚ ਕੰਘਾ ਰੱਖਣਾ ਤੇ ਹਰ ਵੇਲੇ ਪਿਆ ਕਰਨਾ। ਉਹਨਾਂ ਵਾਸਤੇ ਵੀ ਇੱਕ ਮੈਂ ਪੈਗਾਮ ਲਿਖਿਆ, ਵਾਲ ਸ਼ੰਗਾਰ ਨੇ ਸਿਰ ਦਾ ਹੁੰਦੇ, ਲਾ ਕੇ ਤੇਲ ਤੇ ਨਾਏ, ਜੇ ਨਾ ਵਾਲ ਸਿਰ ਤੇ ਹੋਵਣ ਤੇ ਕੰਘੀ ਕਦੀ ਨਾ ਵਾਈਏ। ਤੇ ਇਸੇ ਤਰ੍ਹਾਂ ਹੀ ਮੈਂ ਦੇਖਿਆ ਕਿ ਜਿਸ ਘਰ ਗੋਸ਼ਤ ਪੱਕਿਆ ਹੋਵੇ ਨਾ ਤੇ ਖਾਣ ਵੇਲੇ ਕੀ ਆਂਦੇ ਨੇ, ਉਹ ਪੁੱਤਰ ਕੁੰਡੀ ਬਾਹਰ ਦੀ ਲਾ ਆ। ਤੇ ਆਓ ਜਰਾ ਤੁਹਾਨੂੰ ਮੈਂ ਆਪਣਾ ਮੁਆਸ਼ਰਾ ਸਮਾਜ ਦੱਸਾਂ। ਹੋ ਜਿਸ ਘਰ ਗੋਸ਼ਤ ਪੱਕਿਆ ਹੋਵੇ, ਜਿਸ ਘਰ ਗੋਸ਼ਤ ਪੱਕਿਆ ਹੋਵੇ ਤੇ ਕੁੰਡੀਆਂ ਮਾਰ ਉਹ ਖਾਂਦੇ, ਜੇ ਕੋਈ ਸਾਲਣ ਮੰਗਣ ਆਵੇ ਤੇ ਉਹਨੂੰ ਦਾਲ ਫੜਾਂਦੇ। ਤੇ ਮੈਂ ਕਈਆਂ ਲੋਕਾਂ ਨੂੰ ਵੇਖਿਆ ਉਹ ਜਾਂਦੇ ਨੇ ਕਿਸੇ ਕੋਲ, ਆਉਂਦੇ ਨੇ ਉਹ ਯਾਰ ਖੈਰ ਹੀ ਹੈ, ਮੈਂ ਜੀ ਫਲਾਣੇ ਕੋਲ ਚੱਲਿਆ ਇੰਨੀ ਦੇਰ ਇੰਨੀ ਦੇਰ। ਯਾਰ ਪ੍ਰਾਹੁਣਾ ਜੇ ਕਿਤੇ ਜਾਵੇ ਨਾ ਉਹਨੂੰ ਖਿਆਲ ਨਾ ਜਾਣਾ ਚਾਹੀਦਾ। 3 ਦਿਨ ਤੀਕਰ ਰਵੇ ਪ੍ਰਾਹੁਣਾ, ਗੌਰ ਜ਼ਰਾ ਫਰਮਾਉਣਾ, ਇਦੋਂ ਵੱਧ ਪਰਾਉਣੇ ਹੁੰਦਾ ਆਪਣਾ ਕਦਰ ਘਟਾਉਣਾ। ਮੁਹੰਮਦ ਵਾਲੇ ਮੁਹੰਮਦ ਤਕੀਦਰ ਮਿਹਰਬਾਨੀ ਜੀ।
ਲੋ ਜੀ ਸਾਡੇ ਵੀਰ ਨੇ ਸਾਨੂੰ ਫਰਮਾਇਸ਼ ਕੀਤੀ ਹੈ ਕਿ ਪੰਜਤਨ ਪਾਕ ਦਾ ਜ਼ਿਕਰ ਵੀ ਹੋਵੇ ਤੇ ਆਓ ਜ਼ਰਾ ਸਮਾਤ ਕਰੋ। ਪੰਜਾਂ ਬਾਰਾਂ ਦਾ ਨਾਮ ਤੂੰ ਜਪ ਤੇ ਸੇ, ਪੰਜਾਂ ਬਾਰਾਂ ਦਾ ਨਾਮ ਤੂੰ ਜਪ ਤੇ ਸੇ, ਕੋਈ ਕਮੀ ਜੇ ਰਹੀ ਤੇ ਫੇਰ ਆਖੀ ਹੋਕਾ ਦੇ ਤੇ ਸਹੀ ਬਿਲਾਲ ਵਾਂਗੋਂ, ਸਾਈਆਂ ਖਬਰ ਨਾ ਲਈ ਤੇ ਫੇਰ ਆਖੀ ਦਰੇ ਜ਼ਹਰਾ ਤੋਂ ਅਰਸ਼ੀ ਵੀ ਮੰਗਦੇ ਨੇ, ਉਹ ਤੈਨੂੰ ਖੈਰ ਨਾ ਪਈ ਤੇ ਫੇਰ ਆਖੀ ਗੱਲ ਪਾਕਾਂ ਦੀ ਕਰ ਹਸਨੈਨ ਅਕਬਰ, ਲੱਜ ਤੇਰੀ ਨਾ ਰਹੀ ਤੇ ਉਹ ਗੱਲ ਪਾਕਾਂ ਦੀ ਕਰ ਹਸਨੈਨ ਅਕਬਰ, ਲੱਜ ਤੇਰੀ ਨਾ ਰਹੀ ਤੇ ਫੇਰ ਆਖੀ ਹੋਵੇ ਫਕਰ ਫਕੀਰ ਜੇ ਖੈਰ ਪਾਵੇ, ਫੇ ਫਕਰ ਫਕੀਰ ਜੇ ਖੈਰ ਪਾਵੇ, ਬਾਦਸ਼ਾਹੀ ਜਹਾਨਾਂ ਦੀ ਲੱਭਦੀ ਏ, ਸਾਨੂੰ ਦੱਸਿਆ ਏ ਬਹਿਲੋਲ ਦਾਨੇ, ਦਾਨਾਈ ਜਹਾਨਾਂ ਦੀ ਲੱਭਦੀ ਏ ਤੇ ਸੱਚੇ ਫਕਰ ਦੇ ਜੇ ਉਹ ਗਦਾ ਬਣੀਏ, ਸੱਚੇ ਫਕਰ ਦੇ ਜੇ ਗਦਾ ਬਣੀਏ ਤੇ ਕਮਾਈ ਜਹਾਨਾਂ ਦੀ ਲੱਭਦੀ ਏ, ਹੋ ਮਨ ਅਲੀ ਨੂੰ ਲਈਏ ਹਸਨੈਨ ਅਕਬਰ, ਔਲੇ ਆਈ ਜਹਾਨਾਂ ਦੀ ਲੱਭਦੀ ਏ। ਹਜ਼ਰਤ ਨੂੰ ਜਿਆ ਕਸ਼ਤੀ ਬਾਨ ਨਾਈ, ਵਾਹ ਉਹ ਲੰਗਣ ਬਾਰ ਨੀ ਬਲੜੇ ਊਰ ਜਿਆ, ਨੇਕੂ ਕਾਰਨੀ ਵਾਂਗ ਹੁਸੈਨ ਕੋਈ, ਬਦਕਾਰ ਨੀ ਸ਼ਿਮਰ ਲੰਗੂਰ ਜਿਆ, ਓ ਦਰਦ ਮੰਗਨੀ ਫਾਤਮਾ ਆ ਜਿਹੜੀ ਕੋਈ, ਓ ਪੁੱਤਰ ਨਹੀਂ ਅਬਾਸ ਸਪੂਰ ਜਿਆ, ਤੇ ਪੰਜ ਤਨ ਦੇ ਜੇੜ ਨੇ ਬੈਤ ਕੋਈ, ਸ਼ਾਨ ਫਕਰ ਦਾ ਨੂਰ ਜ਼ਹੂਰ ਜਿਆ, ਹੋ ਅਲੀ ਬਾਂਗਨਾ ਸਗੀ ਦਲੇਰ ਕੋਈ, ਪਹਿਲਵਾਨ ਨੀ ਮਰਦ ਮਸ਼ਹੂਰ ਜਿਆ, ਕਈ ਦੋ ਜੇਡ ਨਾ ਹੋਰ ਮਕਾਰ ਕੋਈ, ਅਤੇ ਰਦ ਸ਼ੈਤਾਨ ਮਗਰੂਰ ਜਿਆ, ਓ ਮੂਲੀ ਨਫਜ਼ ਜਿਆ, ਮੂਦੀ ਨਫਜ਼ ਜਿਆ ਪਲੀਦ ਨਾਈ, ਬੇਗੈਰਤਾ ਬੁਰਾਨੀ ਸੂਰ ਜਿਆ, ਵਾਰਸ ਸ਼ਾਹ ਜਿਆ ਗੁਨਾਹਗਾਰ ਨਾਈ, ਬਖਸ਼ਨ ਹਾਰ ਨੀ ਰੱਬ ਗਫੂਰ ਜੇ। ਵਾਹ ਵਾਹ ਵਾਹ, ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ ਜੀ। ਅੱਜ ਦੇ ਕੈਸਾ ਖੂਬਸੂਰਤ ਸੁਬਹ ਸੁਬਹ ਦਾ ਮਾਹੌਲ ਹੈ, ਤੁਸੀਂ ਵੇਖੋ ਪਰਿੰਦਿਆਂ ਦੀਆਂ ਆਵਾਜ਼ਾਂ ਵੀ ਖੂਬਸੂਰਤ, ਮਾਹੌਲ ਵੀ ਖੂਬਸੂਰਤ, ਔਰ ਇਹ ਜੀ ਅਸਲ ਜ਼ਿੰਦਗੀ। ਲੋਕੀ ਕਹਿੰਦੇ ਨੇ ਨਾ ਜੀ ਪਿੰਡਾਂ ਵਿੱਚ ਕੀ ਹੈ, ਮੈਂ ਦੱਸਣਾ ਚਾਹੁੰਦਾ ਆ ਜੇ ਸਾਡੇ ਪਿੰਡਾਂ ਦੀ ਜ਼ਿੰਦਗੀ, ਹਕੀਕੀ ਜ਼ਿੰਦਗੀ, ਅਸਲ ਜ਼ਿੰਦਗੀ, ਫਿਜ਼ਾ, ਹਵਾ, ਖੁਰਾਕਾਂ ਇੱਕ ਨੰਬਰ, ਔਰ ਬੰਦੇ ਵੀ ਇੱਕ ਨੰਬਰ।
ਲਓ ਜੀ, ਰੱਬ ਸੋਹਣਾ ਸਭ ਨੂੰ ਆਬਾਦ ਰੱਖੇ। ਅਸੀਂ ਇਸੇ ਤਰ੍ਹਾਂ ਤੁਹਾਨੂੰ ਪੈਗਾਮ ਦਿੰਦੇ ਰਵਾਂਗੇ। ਰੋਜ਼ ਹੀ ਸਾਡੀ ਇੱਥੇ ਬੈਠਕ ਇਨਸ਼ਾਅੱਲਾ ਰੋਜ਼ ਹੀ ਹੋਵੇ ਕਰੇਗੀ। ਰੋਜ਼ ਹੀ ਅਸੀਂ ਕੋਈ ਨਾ ਕੋਈ ਨਵਾਂ ਪੈਗਾਮ ਲੈ ਕੇ ਆਵਾਂਗੇ ਤੇ ਤੁਹਾਨੂੰ ਜਨਾਬ ਦਿੰਦੇ ਰਵਾਂਗੇ। ਯਾਰ ਜ਼ਿੰਦਾ, ਸੋਬਤ ਬਾਕੀ, ਪੰਜਾਬੀ ਜ਼ਿੰਦਾਬਾਦ।